ਪੰਜਾਬ ਦਾ ਮਾਹੌਲ ਕੀ ਹੈ ਜੀ ਇਸ ਵੇਲੇ? ਕਿਉਂਕਿ ਜਿਹੜੇ ਬਾਹਰਲੇ ਮੁਲਕਾਂ 'ਚ ਪ੍ਰਦੇਸੀ ਵੀਰ ਆਪਣੇ ਵੱਸਦੇ ਆ, ਪੰਜਾਬੀ ਵੱਸਦੇ ਆ, ਉਹਨਾਂ ਦੇ ਮਨਾਂ ਦੇ ਵਿੱਚ ਬਹੁਤ ਤਰ੍ਹਾਂ ਦੇ ਤੌਖਲੇ ਨੇ। ਦੇਖੋ, ਇੱਥੇ ਆਮ ਬੰਦੇ ਦੇ ਵੀ ਮਨ 'ਚ ਤੌਖਲੇ ਨੇ। ਜੀ ਨੌਜਵਾਨ ਪੁੱਛਦੇ ਕਿ ਨੈਟ ਕਦੋਂ ਚੱਲੇਗਾ ਸਾਡੇ ਜੀ ਵਰਗਿਆਂ ਨੂੰ। ਜੀ। ਅਸੀਂ ਕਹਿੰਦੇ ਹਾਂ ਕਿ ਅਸੀਂ ਤੇ ਆਪ ਤੁਹਾਡੇ ਵਰਗੇ ਹੋ ਗਏ ਹਾਂ ਬਿਲਕੁਲ। ਹੂੰ ਕਿਤਾਬਾਂ ਪੜ੍ਹੋ, ਹੁਣ ਫੇਰ ਦੁਬਾਰਾ ਖੇਡੋ ਗਰਾਊਂਡਾਂ 'ਚ ਜਾ ਕੇ। ਜੀ ਅੱਜ ਮੈਂ ਦੇਖਦਾ ਸੀ ਜਿਹੜੇ ਸਾਡੇ ਪਿੰਡ ਵਾਲੇ ਗਰਾਊਂਡ ਦੇ ਵਿੱਚ 5-7 ਮੁੰਡੇ ਹੁੰਦੇ ਸਨ ਬੱਚੇ ਖੇਡਣ ਵਾਲੇ, ਹੂੰ ਅੱਜ ਉੱਥੇ 15, 20, 25 ਬੱਚੇ ਖੇਡ ਰਹੇ ਸੀ ਘੱਟੋ ਘੱਟ, ਜੀ ਅੰਦਾਜ਼ਾ ਮੇਰਾ। ਹੂੰ ਤਾਂ ਮਤਲਬ ਕਿ ਨੈਟ ਬੰਦ ਹੈ, ਯੂਥ ਦੀ ਆਪਣੀ ਸਮੱਸਿਆ ਹੈ। ਪਰ ਜਿਹੜੇ ਬੰਦਿਆਂ ਨੇ ਅੱਜ ਤੋਂ 3-4 ਦਹਾਕਿਆਂ ਵਾਲਾ ਸਮਾਂ ਦੇਖਿਆ ਜਾਂ ਸਾਥੋਂ ਵੱਡੇ ਨੇ, ਉਹਨਾਂ ਦੇ ਮਨਾਂ 'ਚ ਤੌਖਲੇ ਇੱਕ ਵੱਖਰੀ ਕਿਸਮ ਦੇ ਨੇ। ਜੀ ਫਿਰ ਜਿਹੜੇ ਮਤਲਬ ਕਿ ਅੰਮ੍ਰਿਤਪਾਲ ਸਿੰਘ ਦੇ ਸਪੋਰਟਰ ਨੇ, ਉਹਨਾਂ ਦੇ ਤੌਖਲੇ ਵੱਖਰੀ ਕਿਸਮ ਦੇ। ਇੱਥੋਂ ਤੱਕ ਕਿ ਜਿਹੜੇ ਆਲੋਚਕ ਵੀ ਨੇ, ਹਾਂਜੀ ਉਹਨਾਂ ਦੇ ਵੀ ਤੌਖਲੇ, ਜਿਹੜੇ ਖਾਲਸਾ ਵਿਰੋਧੀ ਨੇ ਕਿ ਯਾਰ ਇਹ ਚਲੋ ਠੀਕ ਹੈ, ਸਾਡੇ ਵਖਰੇਵੇਂ ਨੇ, ਸਹਿਮਤੀਆਂ ਨੇ, ਹਾਂਜੀ ਪਰ ਸਾਡਾ ਮਾਹੌਲ ਜੇ ਖਰਾਬ ਹੁੰਦਾ ਤਾਂ ਸਾਰਿਆਂ ਤੇ ਅਸਰ ਹੈ ਨਾ, ਸਾਰਿਆਂ ਤੇ ਅਸਰ ਹੈ। ਜੀ ਕਿ ਕਿੱਥੇ ਇਨਵੈਸਟਮੈਂਟ ਭਾਲਦੇ ਹਾਂ ਅਸੀਂ, ਕਿੱਥੇ ਤਰੱਕੀਆਂ ਭਾਲਦੇ ਹਾਂ, ਤੇ ਕਹਾਣੀ ਕਿੱਧਰ ਨੂੰ ਤੁਰ ਪਈ ਆ। ਕਿਉਂਕਿ ਜਿਸ ਤਰ੍ਹਾਂ ਦੀ ਇਹ ਪ੍ਰਵੀਨ ਜੀ ਇਹ ਇਸ ਵੇਲੇ ਪਰਿਸਥਿਤੀ ਹੈ, ਜੀ ਕੱਲ ਨੂੰ ਫਰਜ਼ ਕਰੋ ਕਿ SYL ਦਾ ਕੋਈ ਆਰਡਰ ਆ ਜਾਂਦਾ ਹੈ, ਇਸੇ ਤਰ੍ਹਾਂ ਹੀ SYL ਵੀ ਨਿਕਲੇਗੀ। ਫਿਰ ਜੀ ਟ੍ਰੇਲਰ ਦੇਖ ਚੁੱਕਾ ਪੰਜਾਬ। तो ਜਿਹੜੇ ਲੋਕ ਥੋੜੇ ਮਤਲਬ ਕਿ ਬਹੁਤ ਬਰੀਕ ਬਹਿਨੀ ਦੇ ਨਾਲ ਇਹਨਾਂ ਚੀਜ਼ਾਂ ਦਾ ਅਧਿਐਨ ਕਰਦੇ ਨੇ, ਉਹਨਾਂ ਦੇ ਤੌਖਲੇ ਵੱਖਰੀ ਕਿਸਮ ਦੇ ਨੇ। ਇਹ ਕੋਈ ਠੀਕ ਨਹੀਂ ਹੋ ਰਿਹਾ। ਜੇ ਕੋਈ ਕਹੇ ਚਲੋ ਠੀਕ ਹੈ, ਅੰਮ੍ਰਿਤਪਾਲ ਸਿੰਘ ਦੇ ਨਾਲ ਸਾਰਾ ਪੰਜਾਬ ਸਹਿਮਤ ਨਹੀਂ ਹੈ, ਸੱਚ ਹੈ, ਹਕੀਕਤ ਹੈ, ਪਰੰਤੂ ਤੌਖਲੇ ਸਭ ਦੇ ਵੱਖੋ ਵੱਖਰੇ ਹੈਗੇ ਨੇ, ਹੈਗੇ। ਤੋ ਦੇਖੋ ਹੁਣ ਦੁਆਈ ਕਰ ਸਕਦੇ ਹਾਂ ਕਿ ਚਲੋ ਛੇਤੀ ਜਿਹੜੀ ਉਹ ਨਾਰਮਲ ਹੋਵੇ ਛੇਤੀ, ਪਰ ਡਰ ਭੈ ਤੇ ਹੈ ਫਿਜ਼ਾ ਦੇ ਵਿੱਚ। ਇਹਦਾ ਕੋਈ ਮੈਂ ਸਮਝਦਾ ਕਿ ਇਹਨੂੰ ਦਰਕਿਨਾਰ ਕਰਨ ਦਾ ਕੋਈ ਕਾਰਨ ਨਹੀਂ ਹੈ। ਤਾਂ ਤੌਖਲੇ ਸਭਨਾਂ ਦੇ ਵੱਖੋ ਵੱਖਰੇ ਹੈਗੇ ਜ਼ਰੂਰ ਨੇ। ਜੀ ਮਿੰਟੂ ਜੀ, ਤੁਸੀਂ ਜਦੋਂ ਜ਼ਿਕਰ ਕਰ ਰਹੇ ਸੀ ਇਹਦੇ ਬਾਰੇ, ਤਫਸੀਲ ਦੇ ਨਾਲ ਚਰਚਾ ਕਰ ਰਹੇ ਸੀ, ਤੁਸੀਂ ਇੱਕ ਗੱਲ ਹੋਰ ਦੱਸੀ ਕਿ ਲਿਸਟਾਂ ਬਣੀਆਂ ਬਕਾਇਦਾ, ਜਿਹੜੇ ਬੰਦੇ ਅੰਮ੍ਰਿਤਪਾਲ ਸਿੰਘ ਦੀਆਂ ਪੋਸਟਾਂ ਸ਼ੇਅਰ ਕਰਦੇ ਨੇ ਜਾਂ ਗੱਲਬਾਤ ਫੈਲਾਉਂਦੇ ਨੇ ਜਾਂ ਉਹਦੇ ਉੱਤੇ ਕਮੈਂਟ ਕਰਦੇ ਨੇ ਉਹਦੇ ਸਮਰਥਨ ਦੇ ਵਿੱਚ। ਮੇਰਾ ਮੰਨਣਾ ਕਿ ਇਹਨਾਂ ਨੇ ਡਾਟਾ ਕਲੈਕਟ ਕੀਤਾ ਤਾਂ ਹੀ ਯਕਦਮ, ਤੁਸੀਂ ਹਿਸਾਬ ਲਾ ਲਓ ਕਿ ਯਕਦਮ ਇੱਕੋ ਸਮੇਂ ਇਹਨਾਂ ਨੇ ਪਿੰਡਾਂ 'ਚ ਆ ਕੇ ਇੱਥੋਂ ਤੱਕ ਕਿ ਤੁਹਾਡੇ ਇੱਥੋਂ ਜਦੋਂ ਤੁਸੀਂ ਮੁਕਤਸਰ ਤੋਂ ਬਲੋਚ ਨੂੰ ਆਉਣੇ, ਰਾਹ ਦੇ ਵਿੱਚ ਇੱਕ ਧਾਰਮਿਕ ਸਥਾਨ ਹੈ ਸੜਕ ਦੇ ਉੱਤੇ, ਉਸ ਬਾਬਾ ਜੀ ਨੂੰ ਵੀ ਲੈ ਗਿਆ ਕਿਉਂਕਿ ਅੰਮ੍ਰਿਤਪਾਲ ਸਿੰਘ ਆਇਆ ਸੀ। ਤੁਸੀਂ ਹਿਸਾਬ ਲਾ ਲਓ ਤਾਂ ਜਿੱਥੇ ਮਤਲਬ ਕਿ ਕਿਤੇ ਠਹਿਰ ਵੀ ਹੋਈ ਸੀ, ਲੰਗਰ ਪਾਣੀ ਵੀ ਛਕਿਆ ਸੀ, ਉਹ ਨਾਮ ਕਿਵੇਂ ਮੈਂ ਮਤਲਬ ਕਿ ਗਰਾਊਂਡ ਤੋਂ ਇਹਨਾਂ ਚੀਜ਼ਾਂ ਦਾ ਦੇਖ ਕੇ ਫਿਰ ਮੈਂ ਕੋਈ ਸਿੱਟਾ ਕੱਢਦਾ ਹੁੰਦਾ ਉਦਾਂ ਨਹੀਂ। ਇੱਕ ਮੈਨੂੰ ਪੁਲਿਸ ਵਾਲੇ ਨੇ ਦੱਸਿਆ ਕਿ ਪੋਸਟਾਂ ਸ਼ੇਅਰ ਕੀਤੀਆਂ ਤੇ ਉਹਨੂੰ ਵੀ ਬੁਲਾਇਆ ਥਾਣੇ। ਤਾਂ ਮੈਂ ਮਤਲਬ ਕਿ ਹੇਠਲੇ ਪੱਧਰ ਤੋਂ ਜੋ ਦੇਖਿਆ ਮੈਂ ਉਹ ਤੁਹਾਨੂੰ ਦੱਸ ਰਿਹਾ। ਮੇਰਾ ਮੰਨਣਾ ਹੈ ਕਿ ਇਹ ਸਾਰਾ ਕੁਛ ਹੈ ਨਾ ਜਿਹੜਾ ਡਾਟਾਬੇਸ ਬਣਿਆ ਇਸਦਾ, ਕਿਤੇ ਨਾ ਕਿਤੇ ਟੀਮਾਂ ਇੱਥੇ ਬੈਠੀਆਂ, ਸੈਂਟਰਲ ਹੋ ਸਕਦਾ, ਸੈਂਟਰਲ ਏਜੰਸੀ ਦੀਆਂ ਕੁਝ ਟੀਮਾਂ ਹੋਣ ਟੀਮਾਂ ਇੱਥੋਂ ਦੀਆਂ, ਉਹਨਾਂ ਨੇ ਮਤਲਬ ਕਿ ਸਾਰਾ ਇੱਕ ਤਰ੍ਹਾਂ ਨਾਲ ਕਹਿ ਲਓ ਖਾਕਾ ਜਿਹੜਾ ਸੀਗਾ ਨਾ ਉਹ ਲਿਖਿਆ ਇੱਥੇ ਔਰ ਡਾਟਾ ਕਲੈਕਟ ਕੀਤਾ। ਜੀ।